ਅਗਲੀ ਆਪਾਂ ਦੀਪਕ ਜੀ ਗੱਲ ਕਰਦੇ ਜਾਈਏ 2000 ਦੇ ਨੋਟ ਨੇ ਰੱਫੜ ਪਾਇਆ ਆ। ਇਹ ਮੋਦੀ ਹੁਣਾਂ ਦਾ ਪਤਾ ਨਹੀਂ ਲੱਗਦਾ ਕਦੋਂ ਕਿਹੜਾ ਨੋਟ ਚਲਾ ਲੈਣਾ, ਕਦੋਂ ਇਹਨਾਂ ਨੇ ਬੰਦ ਕਰ ਲੈਣਾ। ਹੁਣ ਜਦੋਂ ਦੇ 2000 ਨੋਟ ਦਾ ਰੌਲਾ ਪਿਆ ਆ, ਕਿਹਾ ਜਾ ਰਿਹਾ ਵੀ ਪੈਟਰੋਲ ਪੰਪ ਤੇ 90% ਤੇ ਜ਼ੋਮੈਟੋ ਦੇ ਉੱਤੇ 72% 2000 ਦਾ ਨੋਟ ਹੀ ਆ ਰਿਹਾ। ਸ਼ੁੱਕਰਵਾਰ ਭਾਰਤੀ ਸਮੇਂ ਅਨੁਸਾਰ ਸ਼ਾਮ ਨੂੰ ਨੋਟ ਬੰਦ ਕਰਨ ਦਾ ਐਲਾਨ ਹੁੰਦਾ ਕਿ 2000 ਦਾ ਨੋਟ, ਪਰ ਉਹ ਕਹਿੰਦੇ ਆਰਬੀਆਈ ਕਹਿੰਦੀ ਸੀ ਬੰਦ ਨਹੀਂ ਕੀਤਾ, ਅਸੀਂ ਕਿਹਾ ਕਿ ਤੁਸੀਂ ਬਦਲ ਸਕਦੇ ਹੋ ਜਾਂ ਜਮ੍ਹਾਂ ਕਰਾ ਸਕਦੇ ਹੋ, ਇਸ ਲਈ ਨੋਟ ਚੱਲਣ 'ਚ ਰਹੂਗਾ। ਮਤਲਬ ਪਹਿਲਾਂ ਜਦੋਂ ਨਵੰਬਰ ਮਹੀਨੇ 'ਚ 2016 'ਚ 8 ਨਵੰਬਰ 2016 ਨੂੰ 500 ਤੇ 1000 ਦਾ ਨੋਟ ਬੰਦ ਕੀਤਾ ਸੀ, ਤਦ ਤੁਰੰਤ ਪ੍ਰਭਾਵ ਤੋਂ ਬੰਦ ਕਰਤਾ ਸੀ। ਤਦ ਉਹ ਸਿਰਫ ਤੇਲ ਪਾਉਣ ਲਈ ਅਵਾਨੀ ਅਡਾਨੀਆਂ ਦੇ ਪੰਪਾਂ ਤੇ ਚੱਲਦਾ ਸੀ, ਜਾਂ ਫਿਰ ਉਹ ਸਿਰਫ ਬੈਂਕ 'ਚ ਜਮ੍ਹਾਂ ਹੋ ਸਕਦਾ ਸੀ। ਇਸ ਲਈ ਪਰ ਇਸ ਵਾਰ ਕਿਹਾ ਕਿ ਨਹੀਂ, 2000 ਦਾ ਨੋਟ ਚੱਲਣ 'ਚ ਰਹੂਗਾ, ਤੁਸੀਂ 23 ਤਰੀਕ ਤੋਂ ਬਾਅਦ ਜਾ ਕੇ ਬਦਲ ਸਕਦੇ ਹੋ ਜਾਂ ਖਾਤੇ ਜਮ੍ਹਾਂ ਕਰਾ ਸਕਦੇ ਹੋ। ਪਰ ਲੋਕ ਇੰਨਾ ਡਰੇ ਕਿ ਲੋਕਾਂ ਨੇ ਆਪਣਾ ਪੁਰਾਣਾ ਟੈਕਸ ਭਰਨ ਲਈ ਨੋਟ ਕੱਢੇ, ਪੁਰਾਣਾ ਵਿਆਜ ਚੁਕਾਉਣ ਲਈ ਨੋਟ ਕੱਢੇ, ਹੈਨਾ, ਪੁਰਾਣੀਆਂ ਕਿਸ਼ਤਾਂ ਦੇਣ ਲਈ ਨੋਟ ਕੱਢੇ, ਜਿਨ੍ਹਾਂ ਦੇ ਪੈਸੇ ਦੱਬ ਲਏ ਸੀ, ਨਹੀਂ ਮੋੜ ਰਹੇ ਸੀ, ਉਹਨਾਂ ਦੇ ਪੈਸੇ ਮੋੜਨ ਲਈ 2000 ਦੇ ਨੋਟ ਕੱਢੇ। ਹੋਰ ਛੱਡੋ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਗ੍ਰਹਿ ਸੂਬੇ ਗੁਜਰਾਤ ਦੇ ਵਿੱਚ ਸਰਾਫਾ ਬਾਜ਼ਾਰ ਨੇ ਦੱਬ ਕੇ ਲੁੱਟਿਆ ਲੋਕਾਂ ਨੂੰ 2000 ਦੇ ਨੋਟ ਦੀ ਆੜ 'ਚ। ਵੇਖੋ ਰਾਜਕਰਨਵੀਰ ਜੀ, ਜਿਹੜੀ ਚਾਂਦੀ 73,000 74,000 ਹੋਲਸੇਲ ਦੇ ਵਿੱਚ ਸੀ, ਔਰ ਆਮ ਤੌਰ ਤੇ ਜਿਹਦਾ ਰੇਟ ਬਾਜ਼ਾਰ ਦੇ ਵਿੱਚ 75,000 ਤੱਕ ਸੀ, ਉਹ 82,000 ਤੱਕ ਵੇਚੀ। 2000 ਦੇ ਨੋਟ ਦੇ ਬਦਲੇ ਲੈਣੀਆਂ ਤਾਂ 80,000 ਤੋਂ 82,000 ਰੁਪਏ ਕਿਲੋ ਤੱਕ ਮਿਲੂਗੀ। ਆ ਰੇਟ ਬਾਜ਼ਾਰ 'ਚ ਕੱਲ ਰੇਟ ਡਿੱਗ ਰਿਹਾ ਸੀ ਉਹਦਾ, ਪਰ ਗੁਜਰਾਤ 'ਚ ਮਹਿੰਗਾ ਹੁੰਦਾ ਜਾ ਰਿਹਾ। ਹੋਰ ਛੱਡੋ, ਇਸੇ ਸਰਾਫਾ ਬਾਜ਼ਾਰ ਨੇ, ਗੁਜਰਾਤ ਦੇ ਨੇ, ਸੋਨੇ ਦੀ ਭਾਅ, ਜਦੋਂ ਕਿ ਮਤਲਬ ਕਿ ਉੱਥੇ ਜਿਹੜੀ ਕੀਮਤ ਸੀ ਉਹ ਕਰੀਬ 61,000 62,000 ਤੋਲਾ ਜੀ ਕਹਿੰਦੇ। 10 ਗ੍ਰਾਮ ਸੋਨਾ ਜਿਹੜਾ 24 ਕੈਰਟ ਦਾ 61,000 62,000 ਹੈ। ਤੇ ਕਹਿੰਦੇ ਜੀ ਉੱਥੇ ਗੁਜਰਾਤ ਦੇ ਸਰਾਫਾ ਬਾਜ਼ਾਰ 'ਚ 70,000 ਤੋਂ ਲੈ ਕੇ 80,000 ਰੁਪਏ ਤੱਕ ਵਿਕਿਆ ਜੇ 2000 ਦੇ ਨੋਟ ਨਾਲ ਲੈਣਾ। ਦੇਖੋ, ਚਲੋ ਇਹ ਤਾਂ ਆ ਗਈ ਗੁਜਰਾਤ ਦੀ ਗੱਲ। ਹੁਣ ਆ ਜਾਓ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਨਾ ਇੱਕ ਮਾਲ ਹੈ, ਬੜਾ ਮਸ਼ਹੂਰ ਹੈ, ਅਲੰਤੇ ਮਾਲ, ਹੈ ਨਾ। ਦਿੱਲੀ ਦੱਖਣ ਤੋਂ ਹਰਿਆਣਾ ਸਾਰਾ, ਹਿਮਾਚਲ ਸਾਰਾ, ਪੰਜਾਬ ਸਾਰਾ, ਮਤਲਬ ਅੱਜ ਕੱਲ੍ਹ ਸ਼ਾਪਿੰਗ ਕਰਨ ਉੱਥੇ ਹੀ ਆਉਂਦਾ। ਤੇ ਉੱਥੇ ਫਿਰ ਉਹ ਡੈਬਿਟ ਕਾਰਡ, ਕ੍ਰੈਡਿਟ ਕਾਰਡ ਰਾਹੀਂ ਸ਼ਾਪਿੰਗ ਕਰਨ 'ਚ ਸਵਾਦ ਮਹਿਸੂਸ ਕਰਦੇ ਨੇ ਕਿ ਹਾਂ ਹਾਈਟੈਕ ਹੋ ਗਏ। ਤੇ ਤੁਸੀਂ ਹੈਰਾਨ ਹੋਵੋਗੇ, ਉਸ ਖੇਤਰ ਦੇ ਇੰਡਸਟਰੀਅਲ ਜਿਹੜਾ ਬੈਂਕ ਹੈ ਇੰਡਸਟਰੀ ਖੇਤਰ ਦਾ, ਕਿਉਂਕਿ ਇੰਡਸਟਰੀਅਲ ਏਰੀਆ ਹੈ ਉਹ, ਜਿਹਦੇ ਵਿੱਚੋਂ ਅਲੰਤੇ ਮਾਲ ਹੈ ਚੰਡੀਗੜ੍ਹ ਦੇ, ਉੱਥੇ ਜੀ ਕਹਿੰਦੇ ਕਿ ਸੋਮਵਾਰ ਨੂੰ 2000 ਦੇ ਨੋਟਾਂ ਦੇ ਵਿੱਚ 1 ਕਰੋੜ 40 ਲੱਖ ਰੁਪਇਆ ਜਮ੍ਹਾਂ ਹੋਇਆ ਉਸ ਬੈਂਕ ਦੇ ਵਿੱਚ। ਇੱਕੋ ਬੈਂਕ ਦੀ ਬ੍ਰਾਂਚ ਦੀ ਗੱਲ ਕਰ ਰਿਹਾ ਮੈਂ। ਇੰਡਸਟਰੀਅਲ ਏਰੀਏ ਦੀ, ਚੰਡੀਗੜ੍ਹ ਦੇ ਇੰਡਸਟਰੀਅਲ ਏਰੀਏ ਦੀ ਇਸ ਅਲੰਤੇ ਮਾਲ ਵਾਲੇ ਖੇਤਰ ਦੇ ਵਿੱਚ 1 ਕਰੋੜ 40 ਲੱਖ ਰੁਪਇਆ 2000 ਦੇ ਨੋਟਾਂ ਦੇ ਰੂਪ 'ਚ ਜਮ੍ਹਾਂ ਹੋਇਆ। ਤੇ ਜਦੋਂ ਬੈਂਕ ਵਾਲਿਆਂ ਤੋਂ ਪਤਾ ਕੀਤਾ, ਕਹਿੰਦੇ ਜੀ ਇਹ ਸਾਰਾ ਪੈਸਾ 99% ਤੇ 2000 ਦੇ ਨੋਟ ਅਲੰਤੇ ਮਾਲ ਦੇ ਦੁਕਾਨਦਾਰਾਂ ਨੇ ਜਮ੍ਹਾਂ ਕਰਾਏ ਨੇ। ਅਸੀਂ ਕਿਹਾ ਵੀ ਕਿ ਉਹਨਾਂ ਦੇ ਰਾਹੀਂ ਕਿਤੇ ਅਦਲਾ ਬਦਲੀ ਤਾਂ ਨਹੀਂ ਹੋ ਰਹੀ। ਤੇ ਜਦੋਂ ਅਲੰਤੇ ਬਾਜ਼ਾਰ 'ਚ ਘੁੰਮ ਕੇ ਦੇਖਿਆ ਤਾਂ ਉਹ ਕਹਿੰਦੇ ਜੀ ਲੋਕ 200 ਰੁਪਏ ਵਾਲੀ ਸੇਲ ਵਾਲੀ ਟੀ-ਸ਼ਰਟ ਵੀ ਲੈ ਰਹੇ ਨੇ, ਨੋਟ 2000 ਦਾ ਹੀ ਦੇ ਰਹੇ ਨੇ। ਸ਼ੁੱਕਰਵਾਰ ਰਾਤ ਤੋਂ ਲੈ ਕੇ ਐਤਵਾਰ ਦੀ ਸ਼ਾਮ ਤੱਕ ਦੀ ਇਹ ਨੋਟ ਕਲੈਕਸ਼ਨ ਹੋਣੀ, ਮਤਲਬ ਸ਼ਨੀ ਐਤਵਾਰ 2 ਦਿਨਾਂ ਦੀ ਨੋਟ ਕਲੈਕਸ਼ਨ ਹੋਣੀ, ਜਿਹੜੀ ਸੋਮਵਾਰ ਨੂੰ ਜਮ੍ਹਾਂ ਹੋਈ ਆ, ਜਾਂ ਉਹ 'ਚ ਸੋਮਵਾਰ ਦਾ ਵੀ ਕੋਈ ਸ਼ਾਮਲ ਹੋਣਾ। ਉਹ ਕਹਿੰਦੇ ਜੀ ਉਸ ਦਿਨ ਦੀ ਸ਼ਾਪਿੰਗ ਇਹ ਲੋਕ 2000 ਦੇ ਨੋਟ 'ਚ ਕਰਾ ਰਹੇ ਨੇ। ਹੋਰ ਛੱਡੋ, ਪੰਪਾਂ ਦੇ ਉੱਤੇ ਆ ਰਿਕਾਰਡ ਪਿਆ ਮੇਰੇ ਕੋਲ ਕਿ 90% ਪੈਟਰੋਲ ਪੰਪ ਤੇ ਹੁਣ 2000 ਦਾ ਨੋਟ ਆ ਰਿਹਾ। ਉਹ ਕਹਿੰਦੇ ਚਾਹੇ ਉਹਨੇ ਐਕਟਿਵਾ 'ਚ ਪਾਉਣਾ, ਚਾਹੇ ਉਹਨੇ ਮੋਟਰਸਾਈਕਲ 'ਚ ਪਾਉਣਾ, ਚਾਹੇ ਉਹਨੇ 200 ਦਾ ਪਾਉਣਾ, ਚਾਹੇ ਉਹਨੇ 500 ਦਾ ਪਾਉਣਾ, ਚਾਹੇ ਉਹਨੇ ਗੱਡੀ ਟੈਂਕੀ ਫੁੱਲ ਕਰਾਉਣੀ, ਨੋਟ 2000 ਦੇ। 90% ਦਾ ਭੁਗਤਾਨ ਕਹਿੰਦੇ ਪੈਟਰੋਲ ਪੰਪਾਂ ਤੇ 2000 ਦੇ ਨੋਟ ਦੇ ਨਾਲ ਹੋ ਰਿਹਾ। ਇਸੇ ਤਰ੍ਹਾਂ ਜੋਮੈਟੋ ਵਰਗੀ ਕੰਪਨੀ, ਉਹ ਕਹਿੰਦੇ 100 ਰੁਪਏ ਦਾ 200 ਰੁਪਏ ਦਾ ਸਮਾਨ ਮੰਗਾ ਕੇ ਸਾਨੂੰ 2000 ਦਾ ਨੋਟ ਦਿੱਤਾ ਜਾ ਰਿਹਾ। ਤੇ ਕਰਿਆਨੇ ਵਾਲੇ ਕਹਿੰਦੇ ਲੋਕ ਸਾਡੇ ਨਾਲ ਲੜਨ ਲੱਗ ਗਏ ਕਿ ਜੇ ਸਾਰੇ ਲੋਕ ਇਹ 2000 ਦਾ ਨੋਟ ਲਿਆਉਣਗੇ, ਅਸੀਂ ਖੁੱਲੇ ਪੈਸੇ ਮੋੜਾਂਗੇ ਕਿੱਥੋਂ ਇੰਨਿਆਂ ਨੂੰ। ਸਹੀ ਗੱਲ। ਤੇ ਉਹਦੇ ਵਿੱਚੋਂ ਹੁਣ ਪੰਜਾਬ ਦਾ ਵਪਾਰੀ ਤਾਂ ਵਿਚਾਰਾ ਲੜ ਲੂਗਾ, ਔਖਾ ਹੋ ਲੂਗਾ, ਦੁਕਾਨਦਾਰ, ਹੈ ਨਾ। ਹੁਣ ਗੁਜਰਾਤ ਵਾਲੇ ਜਿੰਨਾ ਸਿਆਣਾ ਤਾਂ ਹੈ ਨਹੀਂ। ਗੁਜਰਾਤ ਵਾਲਿਆਂ ਨੇ ਸਕੀਮ ਕੱਢਤੀ। ਗੁਜਰਾਤ ਦਾ ਦੁਕਾਨਦਾਰ ਕਹਿੰਦਾ 2000 ਦਾ ਨੋਟ ਚੱਲੂ, ਬਸ ਸ਼ਰਤ ਇਹੀ ਹੈ ਕਿ ਸਮਾਨ 2000 ਦਾ ਹੀ ਖਰੀਦਣਾ ਪਊ।
ਸੋ 2000 ਦਾ ਸਮਾਨ ਖਰੀਦ ਲਓ, ਕਹਿੰਦਾ ਲੈ ਨੋਟ ਦੇ ਦਿਓ। ਸੋ ਇਹ ਨਹੀਂ ਗਾ ਕਿ ਉਹਦੇ ਨਾਲ ਤੁਸੀਂ 500 ਦਾ 300 ਦਾ 200 ਦਾ ਸਮਾਨ ਖਰੀਦੋ। ਸੋ ਚੱਲਣ ਦੇ ਵਿੱਚ ਖੁੱਲੇ ਤੌਰ ਤੇ 2000 ਦਾ ਨੋਟ ਚੱਲ ਰਿਹਾ। ਬੇਸ਼ੱਕ ਇਹਦਾ ਮਤਲਬ ਇਹ ਨਹੀਂ ਗਾ ਕਿ ਜਿਹੜੇ ਆਮ ਲੋਕ ਕੱਢ ਰਹੇ ਨੇ ਇਹ ਇਹਨਾਂ ਕੋਲ ਕੋਈ ਕਾਲਾ ਧਨ ਹੈ, ਪਰ ਇਹ ਖੌਫ ਹੈ, ਇਹ ਡਰ ਹੈ ਕਿ ਬੈਂਕ 'ਚ ਜਾਵਾਂਗੇ ਪਤਾ ਨਹੀਂ ਰਿਕਾਰਡ 'ਚ ਨਾ ਆ ਜਾਈਏ, ਦਿਖ ਨਾ ਜਾਈਏ, ਪਤਾ ਨਾ ਲੱਗ ਜਾਣਗੇ 10 ਨਹੀਂ ਇਹਦੇ ਕੋਲ ਤਾਂ 12 ਨੋਟ ਨੇ। ਜਿਨ੍ਹਾਂ ਕੋਲ ਟਰੱਕ ਭਰੇ ਹੋਣੇ, ਗੱਡੀਆਂ ਭਰੀਆਂ ਹੋਣੀਆਂ, ਟਰੰਕ ਭਰੇ ਹੋਣੇ, ਉਹਨਾਂ ਨੇ ਤਾਂ ਕਿਸੇ ਹੋਰ ਤਰ੍ਹਾਂ ਬਦਲਣਾ, ਉਹਨਾਂ ਦੇ ਘਰਾਂ 'ਚ ਜਾਣਗੇ ਬੈਂਕ ਵਾਲੇ ਬਦਲਣਾ ਆਪੇ। ਸੋ ਉਹਨਾਂ ਦੇ ਤਾਂ ਪਿਛਲੇ ਵੀ 500 ਤੇ 1000 ਦੇ ਨੋਟ ਬਦਲ ਗਏ ਸੀ। ਯਾਦ ਕਰੋ ਜਦੋਂ 8 ਨਵੰਬਰ 2016 ਨੂੰ ਨੋਟਬੰਦੀ ਹੋਈ ਤਦ ਦੇਸ਼ ਦੇ ਯੂਪੀ ਸਣੇ 5 ਸੂਬਿਆਂ ਦੀਆਂ ਚੋਣਾਂ ਸੀ। ਹਾਂਜੀ, ਮੂਰੇ ਵਿਧਾਨ ਸਭਾ ਦੀਆਂ ਚੋਣਾਂ ਖੜੀਆਂ ਸੀ, ਜਿਸ 'ਚ ਪੰਜਾਬ ਤੇ ਯੂਪੀ ਵੀ ਸੀ। ਹਾਂਜੀ, ਤੇ ਇਸ ਲਈ ਕਹਿੰਦੇ ਕਿ ਉੱਥੇ ਵਿਰੋਧੀ ਪਾਰਟੀਆਂ ਦਾ ਪੈਸਾ ਜ਼ੀਰੋ ਕਰਨਾ ਸੀ, ਆਪਣਾ ਤਾਂ ਸੈੱਟ ਕੀਤਾ ਵਾ ਸੀ ਕਹਿੰਦੇ। ਤੇ ਹੁਣ ਜੇ 2000 ਦਾ ਨੋਟ ਬੰਦ ਕੀਤਾ ਤਾਂ ਹੁਣ ਵੀ 2000 ਦੇ ਨੋਟ ਦੇ ਗੌਰ ਕਰੋ ਕਿ ਮੂਰੇ 4 ਸੂਬਿਆਂ ਦੀਆਂ ਚੋਣਾਂ ਪਈਆਂ ਨੇ, ਉਹ 'ਚ ਮੱਧ ਪ੍ਰਦੇਸ਼ ਤੇ ਰਾਜਸਥਾਨ ਵਰਗਾ ਸੂਬਾ ਹੈ ਤੇ ਅੱਗੇ 24 ਦੇ ਵਿੱਚ ਲੋਕ ਸਭਾ ਚੋਣਾਂ ਪਈਆਂ ਨੇ। ਸੋ ਕੀ ਇਹਦੇ ਪਿੱਛੇ ਵੈਸੇ ਤਾਂ ਹੁਣ ਜੇ ਲੋਕ ਚੇਤਨ ਨੇ ਕਿ ਭਾਈ 2018-19 ਤੋਂ ਨਹੀਂ ਛਪ ਰਿਹਾ ਸੀ, ਇਹ ਕਦੇ ਵੀ ਬੰਦ ਹੋ ਜਾਣਾ ਸੀ, ਪਤਾ ਸੀ, ਚਰਚਾ ਸੀ, ਆਪਾਂ ਵੀ ਆਪਣੇ ਮਾਧਿਅਮ ਰਾਹੀਂ ਇਹਦੀ ਗੱਲ ਕਿੰਨੀ ਵਾਰ ਕਰਦੇ ਰਹੇ ਹਾਂ ਕਿ 2000 ਦਾ ਨੋਟ ਕਦੇ ਵੀ ਬੰਦ ਹੋ ਸਕਦਾ, ਤਾਂ ਫਿਰ ਰਾਜਨੀਤਿਕ ਧਿਰਾਂ ਨੂੰ ਵੀ ਪਤਾ ਹੋਊਗਾ, ਹੋ ਸਕਦਾ ਉਹਨਾਂ ਨੂੰ ਵੀ 500 ਦੇ ਨੋਟ ਜੋੜੇ ਹੋਣ। ਸੋ ਪਰ ਇਹ 2000 ਦਾ ਨੋਟ ਹੁਣ ਜਿਵੇਂ ਚੱਲ ਰਿਹਾ, ਲੋਕ ਅਜੇ ਵੀ ਡਰਦੇ ਨੇ ਕਿ ਲਾਈਨਾਂ 'ਚ ਲੱਗਾਂਗੇ, ਕਤਾਰਾਂ 'ਚ ਲੱਗਾਂਗੇ, ਰਿਕਾਰਡ ਚਨਾਈਏ। ਪਰ ਜਿਨ੍ਹਾਂ ਨੇ ਵੱਡੀ ਗਿਣਤੀ 'ਚ ਬਦਲਾਉਣੇ ਨੇ ਉਹਨਾਂ ਦੇ ਸਰਕਾਰਾਂ ਨੇ, ਬੈਂਕਾਂ ਨੇ, ਮੁਲਾਜ਼ਮਾਂ ਨੇ, ਕਾਰਪੋਰੇਟ ਘਰਾਣਿਆਂ ਨੇ ਆਪੇ ਬਦਲ ਦੇਣੇ ਆ। ਪਰ ਗਰੀਬ ਬੰਦਾ ਵਿਚਾਰਾ ਜ਼ੋਮੈਟੋ ਤੇ ਕਰਿਆਨੇ ਦੀ ਦੁਕਾਨ ਤੇ ਪੰਪ ਤੇ ਜਾ ਕੇ ਬਦਲਾਉਣ ਦੀ ਕੋਸ਼ਿਸ਼ ਕਰ ਰਿਹਾ, ਔਰ ਉਹਦੇ ਬਦਲੇ ਚੀਜ਼ ਲੈ ਕੇ ਕੋਸ਼ਿਸ਼ ਕਰ ਰਿਹਾ। ਮਹਿੰਗੀ ਚੀਜ਼ ਜਿਹੜਾ ਉਹਨੂੰ ਸੌਦਾ ਜਿਹੜਾ ਜੀ ਜਿਹੜੀ ਉਹਦੀ ਲੋੜ ਵੀ ਨਹੀਂ, ਜਿਹੜੀ ਉਹਦੀ ਲੋੜ ਬਣੀ ਆ। 80% ਲੋਕ ਉਹ ਖਰਚਦੇ ਨੇ ਜਿਹਨਾਂ ਨੂੰ ਤੁਰੰਤ ਲੋੜ ਨਹੀਂ ਖਰਚੇ ਦੀ, ਉਹਨਾਂ ਨੂੰ ਲੱਗਦਾ ਕਿ 2000 ਦਾ ਨੋਟ ਐਡਜਸਟ ਕਰਨਾ ਬਸ ਇਹ ਵੀ ਇੱਕ ਕਮਾਈ ਦਾ ਸਾਧਨ ਹੈ। ਦੇਖੋ ਜੀ, ਬਿਲਕੁਲ ਬਿਲਕੁਲ, ਇਹ ਬਹੁਤ ਆ। ਇਹ ਇਦਾਂ ਲੱਗ ਰਿਹਾ ਵੀ ਕੁਝ ਕੁ ਸਾਲਾਂ ਬਾਅਦ ਜਦੋਂ ਇਦਾਂ ਦੀ ਚੀਜ਼ ਜਿਹੜੀ ਉਹ ਆ ਜਾਂਦੀ ਆ, ਇਹ ਡਰਾ ਆ ਕੀ ਇਹ ਜਿਹੜਾ ਕ੍ਰੈਡਿਟ ਕਾਰਡਾਂ ਵੱਲ ਨੂੰ ਲੋਕਾਂ ਨੂੰ ਧੱਕਣ ਵਾਲੀ ਗੱਲ ਆ ਵੀ ਕੈਸ਼ ਵਾਲਾ ਕੰਮ ਡਨ ਹੀ ਕਰ ਦੇਣਾ ਆ ਉੱਥੇ। ਇਹ ਤਾਂ ਨਹੀਂ, ਉਹ ਤਾਂ ਕਰਨਾ ਹੀ ਆ। ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਜਾਪਾਨ ਵਰਗੇ ਮੁਲਕ, ਵੱਡੇ ਮੁਲਕ ਲੋਕਾਂ ਨੂੰ ਨਗਦੀ ਵੱਲ ਨੂੰ ਤੋਰਨ ਨੂੰ ਫਿਰ ਰਹੇ ਨੇ, ਉਹਨਾਂ ਨੂੰ ਸਮਝ ਆ ਰਹੀ ਆ। ਇੱਧਰ ਸਾਡੇ ਵਾਲੇ ਮੁਲਕ ਕਹਿੰਦੇ ਨੇ ਅਸੀਂ ਪਲਾਸਟਿਕ ਮਨੀ ਲਿਆਉਣੀ ਆ, ਤੇ ਹੌਲੀ ਹੌਲੀ ਜਿਹੜੇ ਗੂਗਲ ਪੇ ਰਾਹੀਂ ਹੈ ਨਾ, ਹੋਰ ਪੇਟੀਐਮ ਰਾਹੀਂ, ਫੋਨ ਰਾਹੀਂ ਹੈ ਨਾ, ਉਹਨਾਂ ਤੇ ਵੀ ਹੁਣ ਵਸੂਲੀ ਦੇ ਚਰਚੇ ਸ਼ੁਰੂ ਨੇ ਕਿ ਉੱਥੇ ਵੀ ਥੋੜਾ ਪੈਸੇ ਲੱਗਣਗੇ ਜੇ ਤੁਸੀਂ ਉਹਦੇ ਨਾਲ ਹੀ ਆਉਣ ਜਾਣ ਕਰੋਗੇ ਪੈਸੇ ਦਾ। ਹੁਣ ਨਿਆਣੇ 20 ਰੁਪਏ ਵੀ ਖਰਚ ਲੈਂਦੇ ਉਹਦੇ ਰਾਹੀਂ, 100 ਰੁਪਇਆ ਵੀ ਖਰਚ ਲੈਂਦੇ ਨੇ। ਕਿਸੇ ਨੇ ਕੈਬ ਕਰ ਲਈ, ਕਿਸੇ ਨੇ ਦੁਕਾਨ ਤੇ ਖਰੀਦ ਲਿਆ, ਨਗਦ ਰੱਖਦੇ ਨਹੀਂ। ਤੇ ਜੇ ਹਰ ਖਰਚੇ ਦੇ ਉੱਤੇ ਤੁਸੀਂ 1 ਪੈਸਾ 2 ਪੈਸੇ ਵੀ ਵਸੂਲਣ ਲੱਗੇ ਤਾਂ ਨਵੀਂ ਕਮਾਈ ਦਾ ਧੰਦਾ ਸ਼ੁਰੂ ਹੈ। ਸੋ ਇਸ ਲਈ ਜੇਬ ਕੱਟਣ ਦਾ ਤਰੀਕਾ ਵੀ ਹੋਊਗਾ ਇਹ ਪਲਾਸਟਿਕ ਮਨੀ ਤੇ ਆਉਣ ਦਾ। ਜੀ, ਤੁਸੀਂ ਉਹ ਲਾਂਟੇ ਮਾਲ ਦੀ ਗੱਲ ਕੀਤੀ ਸੀ, ਮੈਨੂੰ ਅਮਿਤ ਸ਼ਾਹ ਦੇ ਮੁੰਡੇ ਦੇ ਉਹ ਚੇਤਾ ਆ ਗਿਆ ਵੀ ਜਿਹਦੇ ਨਾਲ ਉਹ ਜੁੜੇ ਸੀ ਉਦੋਂ ਪਤਾ ਨਹੀਂ 3100 ਕਰੋੜ ਤੋਂ ਵੱਧ ਜਿਹੜੇ ਉਹ 11 ਬੈਂਕਾਂ 'ਚ ਜਿਹੜੇ ਪੈਸੇ ਉਹਦੇ ਜਮ੍ਹਾਂ ਹੋਏ ਸੀਗੇ। ਸੋ ਇਹ ਵੀ ਇੱਕ ਐਂਗਲ ਜਿਹੜਾ ਨਾਲ ਦੇ ਨਾਲ ਨਹੀਂ, ਲੋਕਾਂ ਨੂੰ ਇਹ ਵੀ ਡਰ ਹੈ ਰਾਜਕਰਨਵੀਰ ਜੀ ਕਿ ਸਰਕਾਰ ਨੇ 30 ਸਤੰਬਰ ਤੱਕ ਦਾ ਸਮਾਂ ਦਿੱਤਾ। ਆਰਬੀਆਈ ਨੇ ਕਿਹਾ ਕਿ ਕੋਈ ਫਿਕਰ ਨਾ ਕਰੋ 30 ਸਤੰਬਰ ਤੱਕ। ਪਰ ਮੰਨ ਲਓ ਕਿ ਮਤਲਬ ਕਿ ਅਕਤੂਬਰ ਮਹੀਨੇ 'ਚ ਆਰਬੀਆਈ ਕਹਿ ਦੇਵੇ ਕਿ ਭਾਈ ਜਿੰਨੇ ਨੋਟ ਛਾਪੇ ਸੀ ਉਹਨੇ ਸਾਡੇ ਕੋਲ ਆ ਗਏ। ਸਹੀ ਗੱਲ ਆ। ਫਿਰ ਕੀ ਕਰੋਗੇ ਅਸੀਂ? ਫਿਰ ਕੀ ਤੇ ਕਰਾਂਗੇ? ਆਮ ਬੰਦੇ ਘਰੇ 2-2 ਨੋਟ ਰਹਿ ਜਾਣ ਤੇ ਜਿਨ੍ਹਾਂ ਨੇ ਬੋਰੀਆਂ ਭਰੀਆਂ ਉਹ ਬਦਲਾ ਜਾਣ। ਤੇ ਇਸ ਲਈ ਇਹ ਵੀ ਮੁੱਦਾ ਬਣਦਾ ਜਾ ਰਿਹਾ। ਜੀ, ਲੋਕੀ ਅਲਮਾਰੀਆਂ ਖੋਲ ਖੋਲ ਚੈੱਕ ਕਰ ਰਹੇ ਆ ਵੀ ਕਿਹੜੇ ਵਾਲੇ ਪਏ ਆ, 100 ਵਾਲੇ ਆ, 500 ਵਾਲੇ ਆ, ਕਿਹੜੇ ਵਾਲੇ ਆ।